ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਕਰੇਨ ਦੀ ਵਾਰ ਦੇ ਨਾਲ ਸੰਬੰਧਿਤ ਕੁਝ ਅਪਡੇਟਸ ਜਿਹੜੀਆਂ ਇਹ ਆ ਰਹੀਆਂ ਨੇ ਵੀ ਰੂਸ ਦੇ ਦੁਆਰਾ ਨਵੇਂ ਹੋਰ ਮਿਜ਼ਾਈਲ ਅਟੈਕਸ ਕੀਤੇ ਗਏ ਨੇ। ਇਸ ਦੇ ਨਾਲ ਇੱਕ ਵਾਰੀ ਫੇਰ ਉੱਥੇ ਦੀ ਜਿਹੜੀ ਪਾਵਰ ਗ੍ਰਿਡ ਆ, ਬਿਜਲੀ ਜਿਹੜੀ ਆ ਟਰਾਂਸਮਿਟ ਕਰਦੇ ਆ, ਪੈਦਾਵਾਰ ਕਰਦੇ ਆ, ਉਸ ਦੇ ਉੱਤੇ ਅਸਰ ਪਿਆ ਹੈਗਾ ਆ। ਬਹੁਤ ਇਸ ਟਾਈਮ ਹੱਡ ਚੀਰਵੀਂ ਠੰਡ ਉੱਥੇ ਯੂਕਰੇਨ ਦੇ ਵਿੱਚ ਹੈ ਤੇ ਉਸੇ ਦੌਰਾਨ ਬਿਜਲੀ ਦਾ ਜਾਣਾ, એનર્ਜੀ ਜਿਹੜੀ ਉਹ ਨਾ ਮਿਲਣੀ ਲੋਕਾਂ ਨੂੰ ਗਰਮ ਰਹਿਣ ਦੇ ਲਈ, ਉਹਦੇ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜੇ ਕਹਿੰਦੇ ਵੀ ਤੜਕੇ ਅੱਜ ਰਾਕਟ ਅਟੈਕਸ ਕੀਤੇ ਗਏ ਸੀਗੇ, ਇਹ ਉਦੋਂ ਆਏ ਆ, ਹਮਲਾ ਹੋਇਆ ਜਦੋਂ ਯੂਰਪੀਅਨ ਸੰਘ ਦੇ ਦੁਆਰਾ ਰੂਸ ਦੇ ਖਿਲਾਫ ਨਵੀਆਂ ਸੈਂਕਸ਼ਨਸ ਕੱਲ ਐਲਾਨੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਧਰ ਚੱਲ ਰਹੀ ਆ। ਯੂਐਸ ਦੇ ਦੁਆਰਾ ਵੀ ਕੰਬੈਟ ਟ੍ਰੇਨਿੰਗ ਨੂੰ ਹੋਰ ਵਧਾਇਆ ਜਾਊਗਾ ਯੂਕਰੇਨ ਦੇ ਜਿਹੜੇ ਫੌਜੀਆਂ ਦੇ ਲਈ, ਤੇ ਕਹਿੰਦੇ ਵੀ ਇਹ ਜਰਮਨੀ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਉਹ ਦਿੱਤੀ ਜਾਊਗੀ ਆਉਣ ਵਾਲੇ ਸਿਆਲਾਂ ਦੇ ਮਹੀਨਿਆਂ ਦੇ ਵਿੱਚ। ਉਧਰ ਰੂਸ ਦੇ ਦੁਆਰਾ ਜਿਹੜਾ ਸੈਂਟਰਲ ਬੈਂਕ ਆ, ਕਿਉਂਕਿ ਇੰਟਰਸਟ ਰੇਟ ਉੱਥੇ ਵੀ ਇਕਨੋਮਿਕ ਤੌਰ ਤੇ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ, ਉਹਨਾਂ ਨੇ 7.5% ਦੇ ਉੱਤੇ ਆਪਣਾ ਇੰਟਰਸਟ ਰੇਟ ਆ ਉਸ ਨੂੰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਵੱਡੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਦੀ ਸਥਿਤੀ ਉੱਥੇ ਬਣੀ ਪਈ ਆ। ਯੂਕਰੇਨ ਦੇ ਨਿਵਾਸੀ ਜਿਹੜੇ ਕੀਵ ਦੇ ਵਿੱਚ ਤੇ ਹੋਰ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਜਿੱਥੇ ਇਹ ਰਾਕਟ ਦੇ ਨਾਲ ਹਮਲੇ ਕੀਤੇ ਗਏ ਆ, ਉਹਨਾਂ ਨੂੰ ਬਿਜਲੀ ਤੋਂ ਬਗੈਰ ਕਈ ਦਿਨ ਹੋਰ ਰਹਿਣਾ ਪੈ ਸਕਦਾ ਆ। ਜੀ ਬਿਲਕੁਲ, ਉਹਨਾਂ ਦੀ ਜਿਹੜੀ ਪਾਵਰ ਗ੍ਰਿਡ ਆ ਉਸ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਕਰੇਨ ਦੀ ਵਾਰ ਦੇ ਨਾਲ ਸੰਬੰਧਿਤ ਕੁਝ ਅਪਡੇਟਸ ਜਿਹੜੀਆਂ ਇਹ ਆ ਰਹੀਆਂ ਨੇ ਵੀ ਰੂਸ ਦੇ ਦੁਆਰਾ ਨਵੇਂ ਹੋਰ ਮਿਜ਼ਾਈਲ ਅਟੈਕਸ ਕੀਤੇ ਗਏ ਨੇ। ਇਸ ਦੇ ਨਾਲ ਇੱਕ ਵਾਰੀ ਫੇਰ ਉੱਥੇ ਦੀ ਜਿਹੜੀ ਪਾਵਰ ਗ੍ਰਿਡ ਆ, ਬਿਜਲੀ ਜਿਹੜੀ ਆ ਟਰਾਂਸਮਿਟ ਕਰਦੇ ਆ, ਪੈਦਾਵਾਰ ਕਰਦੇ ਆ, ਉਸ ਦੇ ਉੱਤੇ ਅਸਰ ਪਿਆ ਹੈਗਾ ਆ। ਬਹੁਤ ਇਸ ਟਾਈਮ ਹੱਡ ਚੀਰਵੀਂ ਠੰਡ ਉੱਥੇ ਯੂਕਰੇਨ ਦੇ ਵਿੱਚ ਹੈ ਤੇ ਉਸੇ ਦੌਰਾਨ ਬਿਜਲੀ ਦਾ ਜਾਣਾ, એનર્ਜੀ ਜਿਹੜੀ ਉਹ ਨਾ ਮਿਲਣੀ ਲੋਕਾਂ ਨੂੰ ਗਰਮ ਰਹਿਣ ਦੇ ਲਈ, ਉਹਦੇ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜੇ ਕਹਿੰਦੇ ਵੀ ਤੜਕੇ ਅੱਜ ਰਾਕਟ ਅਟੈਕਸ ਕੀਤੇ ਗਏ ਸੀਗੇ, ਇਹ ਉਦੋਂ ਆਏ ਆ, ਹਮਲਾ ਹੋਇਆ ਜਦੋਂ ਯੂਰਪੀਅਨ ਸੰਘ ਦੇ ਦੁਆਰਾ ਰੂਸ ਦੇ ਖਿਲਾਫ ਨਵੀਆਂ ਸੈਂਕਸ਼ਨਸ ਕੱਲ ਐਲਾਨੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਧਰ ਚੱਲ ਰਹੀ ਆ। ਯੂਐਸ ਦੇ ਦੁਆਰਾ ਵੀ ਕੰਬੈਟ ਟ੍ਰੇਨਿੰਗ ਨੂੰ ਹੋਰ ਵਧਾਇਆ ਜਾਊਗਾ ਯੂਕਰੇਨ ਦੇ ਜਿਹੜੇ ਫੌਜੀਆਂ ਦੇ ਲਈ, ਤੇ ਕਹਿੰਦੇ ਵੀ ਇਹ ਜਰਮਨੀ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਉਹ ਦਿੱਤੀ ਜਾਊਗੀ ਆਉਣ ਵਾਲੇ ਸਿਆਲਾਂ ਦੇ ਮਹੀਨਿਆਂ ਦੇ ਵਿੱਚ। ਉਧਰ ਰੂਸ ਦੇ ਦੁਆਰਾ ਜਿਹੜਾ ਸੈਂਟਰਲ ਬੈਂਕ ਆ, ਕਿਉਂਕਿ ਇੰਟਰਸਟ ਰੇਟ ਉੱਥੇ ਵੀ ਇਕਨੋਮਿਕ ਤੌਰ ਤੇ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ, ਉਹਨਾਂ ਨੇ 7.5% ਦੇ ਉੱਤੇ ਆਪਣਾ ਇੰਟਰਸਟ ਰੇਟ ਆ ਉਸ ਨੂੰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਵੱਡੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਦੀ ਸਥਿਤੀ ਉੱਥੇ ਬਣੀ ਪਈ ਆ। ਯੂਕਰੇਨ ਦੇ ਨਿਵਾਸੀ ਜਿਹੜੇ ਕੀਵ ਦੇ ਵਿੱਚ ਤੇ ਹੋਰ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਜਿੱਥੇ ਇਹ ਰਾਕਟ ਦੇ ਨਾਲ ਹਮਲੇ ਕੀਤੇ ਗਏ ਆ, ਉਹਨਾਂ ਨੂੰ ਬਿਜਲੀ ਤੋਂ ਬਗੈਰ ਕਈ ਦਿਨ ਹੋਰ ਰਹਿਣਾ ਪੈ ਸਕਦਾ ਆ। ਜੀ ਬਿਲਕੁਲ, ਉਹਨਾਂ ਦੀ ਜਿਹੜੀ ਪਾਵਰ ਗ੍ਰਿਡ ਆ ਉਸ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ।